ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਬੁੱਢੇ ਦਰਿਆ ਦੇ ਮਾਮਲੇ ਤੋਂ। ਪੰਜਾਬ ਦੇ ਵਿੱਚ ਲੰਘੇ ਘੰਟਿਆਂ ਦੇ ਵਿੱਚ ਜੋ ਕੁਛ ਵਾਪਰਿਆ, ਮੈਨੂੰ ਲੱਗਦਾ ਸ਼ਾਇਦ ਹੀ ਕੋਈ ਟਾਵਾਂ ਪੰਜਾਬੀ ਹੋਣਾ ਜਿਹਨੂੰ ਇਹਦੇ ਬਾਰੇ ਪਤਾ ਨਾ ਹੋਵੇ, ਜਾਂ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਵਾਹ-ਵਾਸਤਾ ਨਾ ਹੋਵੇ। ਖਬਰ ਅਖਬਾਰਾਂ ਦੇ ਰੂਪ ਦੇ ਵਿੱਚ, ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਕੀ ਕੁਛ ਵਾਪਰ ਗਿਆ। ਪਰ ਇਹਦੇ ਵਿੱਚ ਇੱਕ ਅਹਿਮ ਪਹਿਲੂ ਜਿਹਦੇ ਤੇ ਚਰਚਾ ਕਰਨ ਵਾਲੀ ਹੈ। ਉੱਥੇ ਅਰੈਸਟ ਕੌਣ ਹੋਇਆ, ਤਕਰੀਰਾਂ ਕਿਹਨੇ ਕੀਤੀਆਂ, ਕੀ ਮਸਲਾ ਹੈ, ਇਹ ਤਾਂ ਕੁਛ ਤੋਂ ਲੁਕਿਆ ਨਹੀਂ ਹੈ। ਪਰ ਇੱਕ ਸਵਾਲ ਵੱਡਾ ਪੈਦਾ ਹੋ ਗਿਆ ਸ਼ਰਮਾ ਜੀ, ਉਹ ਇਹ ਕਿ ਮਾਨ ਸਰਕਾਰ ਜਿਹੜੀ ਕਿ ਸਾਰੇ ਪੰਜਾਬੀਆਂ ਦੀ 3 ਕਰੋੜ ਪੰਜਾਬੀਆਂ ਦੀ ਚੁਣੀ ਸਰਕਾਰ ਹੈ, ਉਹ ਪੰਜਾਬ ਨਾਲ ਖੜਨ ਦੀ ਬਜਾਏ ਕਹਿੰਦੇ ਧਨਾੜ ਵਪਾਰੀਆਂ ਦੇ ਨਾਲ ਖੜ ਗਈ ਜੀ। ਬਿਲਕੁਲ ਜੀ, ਇਹ ਸਵਾਲ ਸਹੀ ਹੈ ਤੁਹਾਡਾ ਜੀ। ਇਹ ਦਰੁਸਤ ਪਾਇਆ ਗਿਆ, ਇਸੇ ਰੂਪ ਚ ਪਾਇਆ ਗਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨਾਲ ਖਲੋਣ ਦੀ ਬਜਾਏ ਜੀ ਪਾਣੀਆਂ ਦੇ ਮਸਲੇ ਦੇ ਉੱਤੇ ਉਦਯੋਗਪਤੀਆਂ ਨਾਲ, ਕਾਰੋਬਾਰੀਆਂ ਨਾਲ, ਵਪਾਰੀਆਂ ਨਾਲ, ਔਰ ਉਹ ਵੀ ਉਹ ਵਪਾਰੀ ਜਿਹੜੇ ਡਾਈ ਇੰਡਸਟਰੀ ਦੇ ਰਾਹੀਂ ਇਹ ਸਾਰਾ ਜ਼ਹਿਰ ਫੈਲਾ ਰਹੇ ਨੇ। ਜੀ ਪ੍ਰਵੀਨ ਜੀ, ਦੁਨੀਆ ਭਰ ਦੇ ਵਿੱਚ ਡਾਈ ਇੰਡਸਟਰੀ ਬੈਨ ਹੈ। ਦੁਨੀਆ ਭਰ ਚ ਡਾਈ ਇੰਡਸਟਰੀ ਹੁਣ ਬੰਦ ਹੈ। ਜੀ ਜੀ ਬਿਲਕੁਲ। ਪਰ ਪੰਜਾਬ ਚ ਚੱਲ ਰਹੀ ਹੈ। ਤੇ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਉਦਯੋਗਪਤੀ ਆਪਣਾ ਕਾਰੋਬਾਰ ਬੰਦ ਕਰ ਲੈਣ। ਜੀ ਜੀ ਬਿਲਕੁਲ। ਜਾਂ ਇਹ ਜਿਹੜੀ ਕੱਲ ਜੋ ਕੁਛ ਪ੍ਰਦਰਸ਼ਨ ਸੀਗਾ, ਜੋ ਕੁਛ ਕਾਲੇ ਪਾਣੀਆਂ ਦਾ ਮੋਰਚਾ ਸੀਗਾ, ਇਹ ਕਿਸੇ ਘਰਾਣੇ ਖਿਲਾਫ, ਕਿਸੇ ਵਪਾਰੀਆਂ ਖਿਲਾਫ, ਕਿਸੇ ਕਾਰੋਬਾਰੀਆਂ ਖਿਲਾਫ, ਕਿਸੇ ਖਾਸ ਵਰਗ ਖਿਲਾਫ ਨਹੀਂ ਸੀਗਾ। ਇਹ ਸਮੁੱਚੇ ਤੌਰ ਤੇ ਪਾਣੀਆਂ ਦੀ ਲੜਾਈ ਹੈ। ਔਰ ਦੋ ਲੜਾਈਆਂ ਸਾਡੇ ਮੂਹਰੇ ਖੜੀਆਂ, ਇੱਕ ਪਾਣੀਆਂ ਦੇ ਹੱਕ ਦਾ ਮਸਲਾ, ਇੱਕ ਪਾਣੀ ਦੀ ਸ਼ੁੱਧਤਾ ਦਾ ਮਸਲਾ। ਬੁੱਢਾ ਦਰਿਆ, ਜਿਹਨੂੰ ਅੱਜ ਗੰਦਾ ਨਾਲਾ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ, ਇਸ ਬੁੱਢੇ ਦਰਿਆ ਤੋਂ ਗੰਦੇ ਨਾਲੇ ਤੱਕ ਦੇ ਸਫ਼ਰ ਦੇ ਵਿੱਚ ਸਾਰੀ ਇਬਾਰਤ ਪਈ ਹੈ ਕਿ ਘਟਨਾ ਕੀ ਹੈ। ਸਤਲੁਜ ਦੇ ਵਿੱਚੋਂ ਨਿਕਲਦਾ ਤੇ ਸਤਲੁਜ ਹੀ ਜਾ ਕੇ ਮਿਲ ਜਾਂਦਾ ਹੈ। ਉਹ ਬੁੱਢਾ ਦਰਿਆ ਉਸ ਦੇ ਭਾਵ ਤੋਂ ਹੀ ਸਪਸ਼ਟ ਸੀਗਾ ਕਿ ਉਹ ਬੜਾ ਨਿਮਰ ਹੋ ਕੇ, ਬੜੇ ਸ਼ਾਂਤਮਈ ਤਰੀਕੇ ਨਾਲ, ਬੜਾ ਸਹਿਜ ਵਗਦਾ ਸੀ। ਜੀ ਜੀ। ਤੇ ਉਸੇ ਲਈ ਉਹਦਾ ਨਾਮ ਬੁੱਢਾ ਦਰਿਆ ਪਿਆ। ਕਦੋਂ ਉਹ ਬੁੱਢਾ ਦਰਿਆ ਗੰਦੇ ਨਾਲੇ 'ਚ ਬਦਲਿਆ, ਇਹਦੇ ਪਿੱਛੇ ਇੱਕ ਲੰਬੀ ਕਹਾਣੀ ਹੈ ਕਿ ਇਹ ਉਦਯੋਗਿਕ ਨਗਰ ਬਣਿਆ, ਫਿਰ ਉੱਥੇ ਫੈਕਟਰੀਆਂ ਲੱਗੀਆਂ, ਫਿਰ ਸਰਕਾਰਾਂ ਨੇ ਉਹਨਾਂ ਨੂੰ ਮਨਜ਼ੂਰੀਆਂ ਦਿੱਤੀਆਂ, ਤੇ ਪਰ ਉਹ ਮਨਜ਼ੂਰੀਆਂ ਕਾਗਜ਼ੀ ਰਹਿ ਗਈਆਂ ਤੇ ਗੰਦ ਸਾਰਾ ਬੁੱਢੇ ਦਰਿਆ 'ਚ ਆਉਣ ਲੱਗ ਪਿਆ। ਉਹ ਫਿਰ ਸ਼ਹਿਰ ਦਾ ਗੰਦ ਵੀ, ਫਿਰ ਹੋਰ ਫੈਕਟਰੀਆਂ ਦਾ ਗੰਦ ਵੀ, ਫਿਰ ਸਾਡੀਆਂ ਡੈਰੀਆਂ ਦੁੱਧ ਵਾਲੀਆਂ, ਉਹਨਾਂ ਦਾ ਗੋਹਾ ਕੂੜਾ ਵੀ, ਘਰਾਂ ਦਾ ਗੋਹਾ ਕੂੜਾ ਵੀ, ਤੇ ਫਿਰ ਲੋਕਾਂ ਦੇ ਲਿਫਾਫੇ ਵੀ। ਨਤੀਜਾ ਬੁੱਢਾ ਦਰਿਆ ਗੰਦੇ ਨਾਲੇ 'ਚ ਬਦਲ ਗਿਆ। ਤੇ ਅੱਜ ਮੋਰਚੇ ਦਾ ਨਾਂ ਕੀ ਹੈ? ਕਾਲੇ ਪਾਣੀ ਦਾ ਮੋਰਚਾ। ਮਤਲਬ ਜਿਹੜੀ ਧਰਤੀ ਉੱਤੇ ਪਾਣੀ, ਮਤਲਬ ਪਾਣੀ ਬਾਬੇ ਨਾਨਕ ਦੀ ਧਰਤੀ ਹੈ, ਜਿਹੜੀ ਧਰਤੀ ਉੱਤੇ ਪਾਣੀ ਨੂੰ ਇੱਕ ਮਹਾਨ ਸਥਾਨ ਪ੍ਰਾਪਤ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਅਸੀਂ ਦਿਨ ਦੇ ਵਿੱਚ ਇਸ ਦਾ ਉਚਾਰਨ ਪਤਾ ਨਹੀਂ ਕਿੰਨੀ ਵਾਰ ਕਰਦੇ ਹਾਂ, ਪਰ ਹਕੀਕਤ ਸਾਡੀ ਆ ਤਸਵੀਰ ਹੈ। ਸੋ ਉਸ ਕਾਲੇ ਪਾਣੀਆਂ ਦੇ ਮੋਰਚੇ ਤੋਂ ਹੀ ਸ਼ੁੱਧ ਸੀਗਾ ਕਿ ਸਪਸ਼ਟ ਸੀਗਾ ਕਿ ਪਾਣੀ ਨੂੰ ਸ਼ੁੱਧ ਕਰਨ ਦੀ ਲੜਾਈ। ਔਰ ਇਹ ਪਾਣੀ ਉਹ ਹੈ ਜਿਹੜਾ ਜਦੋਂ ਜਾ ਕੇ ਫਿਰ ਸਤਲੁਜ 'ਚ ਮਿਲਦਾ ਤੇ ਉਹ ਮੋਗਾ, ਅਬੋਹਰ, ਫਾਜ਼ਿਲਕਾ ਤੇ ਇਹ ਤੋਂ ਗਾਂਹ ਜਾ ਕੇ ਗੰਗਾ ਨਗਰ ਤੱਕ ਦੇ ਲੋਕ ਆਪ ਵੀ ਪੀਂਦੇ ਨੇ, ਪਸ਼ੂਆਂ ਨੂੰ ਵੀ ਪਿਲਾਉਂਦੇ ਨੇ, ਖੇਤਾਂ ਫਸਲਾਂ ਨੂੰ, ਬਾਗਾਂ ਨੂੰ ਵੀ ਲਾਉਂਦੇ ਨੇ। ਬਿਲਕੁਲ ਸਹੀ ਹੈ। ਨਤੀਜਾ ਹਰ ਘਰ 'ਚ ਕਾਲਾ ਪੀਲੀਆ, ਹਰ ਘਰ 'ਚ ਕੈਂਸਰ, ਹਰ ਪਿੰਡ ਦੇ ਵਿੱਚ ਅਪੰਗ, ਗੂੰਗੇ, ਬੋਲੇ, ਚਮੜੀ ਦੇ ਰੋਗ, ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ। ਔਰ ਇਹ ਭਗਵੰਤ ਮਾਨ ਵਾਕਫ ਨੇ, ਉਹਨਾਂ ਪਿੰਡਾਂ 'ਚੋਂ ਨੌਜਵਾਨਾਂ ਨੂੰ ਚੰਡੀਗੜ੍ਹ ਲੈ ਕੇ ਆਏ ਸੀ ਜਦੋਂ MP ਸੀ। ਤੇ ਅੱਜ ਜਦੋਂ ਉੱਥੇ ਆਵਾਮ ਇਕੱਠਾ ਹੋਇਆ, ਧਿਰਾਂ ਇਕੱਠੀਆਂ ਹੋਈਆਂ, ਮੈਂ ਨਹੀਂ ਕਹਿੰਦਾ ਕਿ ਉਹ ਸਾਰੀਆਂ ਧਿਰਾਂ ਸੁਹਿਰਦ ਨੇ, ਪਰ ਜਦੋਂ ਕੋਈ ਜੰਗ ਸ਼ੁਰੂ ਹੁੰਦੀ ਹੈ, ਜਦੋਂ ਕੋਈ ਲੜਾਈ ਸ਼ੁਰੂ ਹੁੰਦੀ ਹੈ, ਜਦੋਂ ਕੋਈ ਮੋਰਚਾ ਲੱਗਦਾ, ਉਹਦੇ ਵਿੱਚ ਸਭ ਤੋਂ ਮੂਹਰੇ ਸੁਹਿਰਦ ਧਿਰਾਂ ਵੀ ਹੁੰਦੀਆਂ, ਸਭ ਤੋਂ ਮੂਹਰੇ ਚਿੰਤਤ ਧਿਰਾਂ ਵੀ ਹੁੰਦੀਆਂ, ਚਿੰਤਤ ਨੁਮਾਇੰਦੇ ਵੀ ਹੁੰਦੇ ਨੇ। ਉਹਦੇ ਵਿੱਚ ਕੁਝ ਰੌਲਾ ਪਾਉਣ ਵਾਲਾ ਵਰਗ ਵੀ ਹੁੰਦਾ, ਕੁਝ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਲੀ ਵਰਗ ਹੁੰਦਾ। ਸਭ ਦੇ ਸੁਮੇਲ ਨਾਲ ਇਹ ਪਹਿਲੂ ਸ਼ੁਰੂ ਹੁੰਦਾ। ਪਰ ਇਸ ਦੇ ਉੱਤੇ ਜਿਵੇਂ ਰਿਐਕਟ ਕੀਤਾ ਡਾਈ ਇੰਡਸਟਰੀ ਵਾਲਿਆਂ ਨੇ, ਹਾਂਜੀ, ਮਤਲਬ ਉਹਨਾਂ ਨੇ ਬਦਮਾਸ਼ੀ ਦਿਖਾਈ ਕਿ ਅਸੀਂ ਵੀ ਆਵਾਂਗੇ ਤੇ ਅਸੀਂ ਨਾਲ ਆਪਣੀ ਲੇਬਰ ਲੈ ਕੇ ਆਵਾਂਗੇ। ਹੁਣ ਲੇਬਰ ਕੌਣ ਹੈ ਪੰਜਾਬ ਦੇ ਵਿੱਚ? ਬਕਾਇਦਾ ਤੌਰ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੈਂਪੂਆਂ 'ਚ ਭਰ ਕੇ, 3 ਵੀਲਰਾਂ 'ਚ ਭਰ ਕੇ, ਸਕੂਟਰਾਂ, ਮੋਟਰਸਾਈਕਲਾਂ ਤੇ, ਕਾਰਾਂ, ਗੱਡੀਆਂ 'ਚ ਭਰ ਕੇ ਇਹਨਾਂ ਫੈਕਟਰੀਆਂ ਦੀ ਲੇਬਰ ਲਿਆਂਦੀ। ਫੈਕਟਰੀ ਨਾਲ ਕਿਹੜੀ ਲੜਾਈ ਹੈ ਜੀ ਦੱਸੋ? ਜਾਂ ਲੇਬਰ ਨਾਲ ਕੀ ਲੜਾਈ ਹੈ ਜੀ? ਇਹ ਤਾਂ ਨਹੀਂ ਕਿਹਾ ਜਾ ਰਿਹਾ ਨਾ ਕਿ ਫੈਕਟਰੀਆਂ ਬੰਦ ਕਰ ਦਿਓ। ਕਿਹਾ ਇਹ ਜਾ ਰਿਹਾ ਕਿ ਤੁਸੀਂ ਆਪਣੇ ਨਿਯਮਾਂ ਤੇ ਆ ਜਾਓ। ਸਿਸਟਮ ਨਾਲ ਲੜਾਈ ਹੈ, ਪ੍ਰਸ਼ਾਸਨ ਨਾਲ ਲੜਾਈ ਹੈ, ਸੱਤਾ ਨਾਲ ਲੜਾਈ ਹੈ।
ਪ੍ਰਵੀਨ ਜੀ, ਜਦੋਂ ਇਹ ਇੰਡਸਟਰੀਆਂ ਲੱਗੀਆਂ ਹੋਣਗੀਆਂ ਤੇ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕਰ ਲਿਓ, ਉਹਦੇ ਵਿੱਚ ਇਹਨਾਂ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਕਾਗਜ਼ਾਂ 'ਚ ਤਾਂ। ਤੇ ਇੱਕ ਵੀ ਫੈਕਟਰੀ ਦੱਸ ਦਿਓ ਜੇ ਟ੍ਰੀਟਮੈਂਟ ਪਲਾਂਟ ਚੱਲਦਾ ਹੋ। ਉਲਟਾ ਇਹ ਪਾਣੀ ਨੂੰ ਸਿੱਧਾ ਧਰਤੀ 'ਚ ਗਰਕ ਕਰਦੇ ਨੇ ਜਾਂ ਪਾਈਪਾਂ ਪਾ ਕੇ ਸਿੱਧਾ ਸੀਵਰੇਜ ਸੁੱਟਦੇ ਨੇ ਤੇ ਸੀਵਰੇਜ ਸਿੱਧਾ ਆ ਕੇ ਬੁੱਢਾ ਦਰਿਆ 'ਚ ਕਰ ਰਿਹਾ। ਨਤੀਜਾ ਇਹ ਉਹ ਜ਼ਹਿਰ ਹੈ, ਇਹਦੇ ਵਿੱਚ ਉਹ ਤੱਤ ਨੇ, ਉਹ ਕੈਮੀਕਲ ਨੇ, ਉਹ ਧਾਤਾਂ ਨੇ ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ 'ਚੋਂ ਬਾਹਰ ਵੀ ਨਹੀਂ ਆ ਸਕਦੀਆਂ, ਖਾਸ ਕਰ ਡਾਈ ਵਾਲੀਆਂ ਤਾਂ। ਤੇ ਫਿਰ ਉਹ ਇਹ ਬਿਮਾਰੀਆਂ ਦਿੰਦੀਆਂ। ਤੇ ਪਰ ਕੱਲ ਸਰਕਾਰ ਕਹਿੰਦੀ ਕਿ ਜਿਹੜੀ ਤਾਂ ਉਦਯੋਗਪਤੀਆਂ ਦੀ ਆਮਦ ਹੋ ਰਹੀ ਆ, ਜਿਹੜੀ ਤਾਂ ਉਦਯੋਗਪਤੀਆਂ ਦੀ ਲੇਬਰ ਦੀ ਆਮਦ ਹੋ ਰਹੀ ਆ, ਉਹਨਾਂ ਲਈ ਤਾਂ ਬੈਰੀਕੇਡ ਹਟਾ ਦਿਓ, ਉਹਨਾਂ ਨੂੰ ਤਾਂ ਆਉਣ ਦਿਓ, ਵਿਰੋਧ ਜੋ ਕਰਨਾ ਹੈ। ਜਿਹੜੇ ਪਾਣੀਆਂ ਦੀ ਲੜਾਈ ਲੜ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਪਾਣੀ ਸ਼ੁੱਧ ਕਰੋ, ਜਿਹੜੇ ਕਹਿ ਰਹੇ ਨੇ ਇਹਦੇ ਵਿੱਚ ਗੰਦ ਪਾਉਣਾ ਬੰਦ ਕਰੋ, ਇਸ ਨੂੰ ਮੁੜ ਕੇ ਬੁੱਢੇ ਦਰਿਆ ਦੀ ਸਥਿਤੀ 'ਚ ਬਹਾਲ ਕਰੋ, ਹੈ ਨਾ, ਉਹਨਾਂ ਨੂੰ ਡੱਕ ਲਓ, ਉਹਨਾਂ ਨੂੰ ਰੋਕ ਲਓ, ਉਹਨਾਂ ਨੂੰ ਗ੍ਰਿਫਤਾਰ ਕਰ ਲਓ, ਉਹਨਾਂ ਤੇ ਕਾਰਵਾਈ ਕਰ ਦਿਓ, ਉਹਨਾਂ ਤੇ ਪਰਚੇ ਪਾ ਦਿਓ। ਬੇਸ਼ੱਕ ਦੇਰ ਸ਼ਾਮ ਫਿਰ ਛੱਡਿਆ ਵੀ, ਫਿਰ ਕਹਿ ਵੀ ਦਿੱਤਾ। ਇਹ ਇਹੋ ਜਿਹੇ ਸਮਝੌਤੇ ਪਹਿਲੀਆਂ ਸਰਕਾਰਾਂ ਨਾਲ ਵੀ ਬਹੁਤ ਹੋਏ ਨੇ। ਬਿਲਕੁਲ ਸਹੀ। ਇਹ ਘਟਨਾ ਨੂੰ ਜਾਂ ਇਸ ਸਥਿਤੀ ਨੂੰ ਪੈਦਾ ਕਰਨ 'ਚ 2.5 ਸਾਲਾਂ 'ਚ ਇਹਨਾਂ ਦਾ ਯੋਗਦਾਨ ਹੈ। ਇਸ ਦੇ ਲਈ ਅਕਾਲੀ, ਬੀਜੇਪੀ ਔਰ ਕਾਂਗਰਸ ਜ਼ਿੰਮੇਵਾਰ ਹੈ ਬਰਾਬਰ ਦੀ। ਬਿਲਕੁਲ ਬਰਾਬਰ। ਪਰ ਅੱਜ ਜਦੋਂ ਇਹ ਹੁਣ ਲੜਾਈ ਬਣ ਰਹੀ ਹੈ, ਹੁਣ ਇਹ ਮੁੱਦਾ ਬਣ ਰਹੀ ਹੈ, ਹੁਣ ਇਹ ਚੇਤਨਾ ਜਾਗੀ ਹੈ, ਦੇਰ ਆਏ ਦੁਰਸਤ ਆਏ ਚਾਹੇ ਸਾਡੇ ਲੋਕ। ਜੇ ਹੁਣ ਉਹ ਜਾਗੇ ਨੇ ਤਾਂ ਸਰਕਾਰ ਉਹਨਾਂ ਨਾਲ ਖੜਦੀ ਕਿ ਲਓ ਵੀ ਅਸੀਂ ਤੁਹਾਡੇ ਨਾਲ ਪਹਿਲਾਂ ਕਰਦੇ ਹਾਂ ਕੰਮ, ਅਸੀਂ ਇਹਦੇ ਤੇ ਆਹ ਕਾਰਵਾਈ ਕਰ ਰਹੇ ਹਾਂ, ਅਸੀਂ ਆਹ ਤਰੀਕਾ ਬਣਾ ਲਿਆ। ਫੈਕਟਰੀ ਵਾਲਿਆਂ ਨੂੰ ਦੁਰਸਤ ਕਰਨਾ ਪਏਗਾ, ਆਪਣਾ ਕੰਮ ਚਲਾਉਣਾ ਤਾਂ ਨਹੀਂ, ਆਪਣੀਆਂ ਭਾਈ ਆਪਣਾ ਕੰਮ ਸਮੇਟਣ, ਫਿਰ ਹੋਰ ਕੰਮ ਕਰ ਲੈਣ, ਕਿਹੜਾ ਇੱਕੋ ਕੰਮ ਖੜਾ। ਸਹੀ। ਉਸ ਦੇ ਵਿੱਚ ਸਰਕਾਰ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਉਦਯੋਗਪਤੀਆਂ ਨਾਲ, ਵਪਾਰੀਆਂ ਨਾਲ ਖੜਨਾ ਮਨਜ਼ੂਰ ਕੀਤਾ ਤੇ ਉਹਦੇ ਵਿੱਚੋਂ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਫੈਕਟਰੀ ਵਾਲਿਆਂ ਨੇ ਕੋਸ਼ਿਸ਼ ਕੀਤੀ ਤਾਂ ਕਿ ਇਸ ਨੂੰ ਵੀ ਇਹ ਮੁੱਦਾ ਬਣਾਇਆ ਜਾਵੇ ਜੀ ਇਹ ਤਾਂ ਲੇਬਰ ਨੂੰ ਭਜਾਉਣ ਦੀ ਕਵਾਇਦ ਹੈ, ਜਿਵੇਂ ਇਹ ਤਾਂ ਉਹਨਾਂ ਨੂੰ ਜਿਵੇਂ ਕੱਢਣ ਦੀ ਕਵਾਇਦ ਹੈ। ਉਹ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼। ਸਰਕਾਰ ਦੀ ਕੀ ਮਜਬੂਰੀ ਹੈ ਜੀ? ਕੀ ਸਿਰਫ ਸਰਕਾਰੀ ਖਜ਼ਾਨੇ ਦਾ ਫਿਕਰ ਹੈ ਜਾਂ ਪਾਰਟੀ ਦਾ ਫਿਕਰ ਹੈ? ਕਿਉਂਕਿ ਪਾਰਟੀ ਨੂੰ ਫੰਡ ਇਹਨਾਂ ਜੇਬਾਂ ਚੋਂ ਆਉਂਦਾ। ਸਹੀ ਹੈ, ਬਿਲਕੁਲ ਸਹੀ ਹੈ। ਸਵਾਲ ਇਹ ਬਿਲਕੁਲ ਸਿੱਧੇ ਰੂਪ 'ਚ ਸਪਸ਼ਟ ਹੈ ਕਿ ਦਿੱਲੀ ਤੱਕ ਦੇ ਇਲੈਕਸ਼ਨ ਦੇ ਲਈ ਇੱਥੋਂ ਪੈਸਾ ਜਾਂਦਾ ਹੈ। ਲੁਧਿਆਣਾ ਪੰਜਾਬ ਦੀ ਆਰਥਿਕ ਨਗਰੀ ਹੈ ਤੇ ਇਹ ਆਰਥਿਕ ਰਾਜਧਾਨੀ ਦਿੱਲੀ ਦੇ ਵਿੱਚ ਵੀ ਆਕਾਵਾਂ ਨੂੰ ਖੁਸ਼ ਕਰਦੀ ਹੈ ਤੇ ਇਸ ਲਈ ਉਹ ਖੁਸ਼ੀ 'ਚ ਵਿਘਨ ਨਾ ਪੈ ਜਾਵੇ, ਉਹ ਆਮਦ 'ਚ ਵਿਘਨ ਨਾ ਪੈ ਜਾਵੇ, ਉਹ ਕਾਲੇ ਲਿਫਾਫੇ 'ਚ ਲਿਪਟ ਕੇ ਜੋ ਕੁਛ ਆਉਂਦਾ ਉਹ ਨਾ ਕਿਤੇ ਰੁਕ ਜਾਵੇ। ਇਸ ਲਈ ਵਪਾਰੀਆਂ ਨਾਲ ਖੜੀ ਹੈ ਪੰਜਾਬ ਸਰਕਾਰ। ਇਹ ਸ਼ਰਮਨਾਕ ਗੱਲ ਜੀ। ਕੱਲ ਪ੍ਰਵੀਨ ਜੀ, ਪੰਜਾਬ ਦੀ ਧਰਤੀ ਤੇ, ਪੰਜਾਬ ਦੀ ਰਾਜਧਾਨੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਸੀਗੇ। ਉਹ ਤਿੰਨ ਨਵੇਂ ਕਾਨੂੰਨ ਜਿਹੜੇ ਕਹਿੰਦੇ ਜੀ ਅੰਗਰੇਜ਼ਾਂ ਦੇ ਟਾਈਮ ਦੇ ਅਸੀਂ ਬਦਲਤੇ, ਹੁਣ ਨਵੇਂ ਲਿਆਂਦੇ, ਉਹਨਾਂ ਨੂੰ ਕੱਲ ਚੰਡੀਗੜ੍ਹ 'ਚ ਲਾਗੂ ਕਰਨ ਲਈ ਆਏ ਸੀ। ਬੇਸ਼ੱਕ ਉਹਨਾਂ ਕਾਨੂੰਨਾਂ ਦੇ ਉੱਤੇ ਚਰਚਾ ਦੀ ਮੰਗ ਖੜੀ ਹੈ ਕਿ ਵੀ ਇਹ ਮਨੁੱਖੀ ਅਧਿਕਾਰਾਂ ਤੇ ਡਾਕਾ ਮਾਰਨ ਵਾਲੇ ਨੇ, ਇਹ ਮਨੁੱਖੀ ਹੱਕਾਂ ਦੀ ਕਤਲ ਕਰਨ ਵਾਲੇ ਨੇ। ਇਹ ਤਾਂ ਜੇ ਤੁਸੀਂ ਬੋਲੋ ਵੀ, ਸਵਾਲ ਵੀ ਕਰੋ ਤਾਂ ਵੀ ਤੁਹਾਡੇ ਤੇ ਅੱਤਵਾਦੀ ਦਾ ਟੈਗ ਲਾਉਂਦੇ ਨੇ। ਇਹ ਉਹਨਾਂ ਕਾਨੂੰਨਾਂ ਤੇ ਸਮੀਖਿਆ ਤਾਂ ਕੀ ਹੋਣੀ ਸੀ, ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ 'ਚ ਖੜ ਕੇ ਕਹਿ ਕੇ ਲਓ ਅਸੀਂ ਇੱਥੇ ਲਾਗੂ ਕਰ ਰਹੇ ਹਾਂ। ਔਰ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਤੇ ਹੁਣ ਉਸੇ ਕਵਾਇਦ ਦੇ ਵਿੱਚ ਪੰਜਾਬ ਵਾਲਿਆਂ ਦੀ ਲਾਗੂ ਹੋਣੇ ਆ ਇਹ ਕਾਨੂੰਨ। ਸਹੀ ਤੇ ਉਹ ਤਾਂ ਕਰ ਗਏ ਮੋਦੀ ਜੀ ਕੱਲ, ਪਰ ਪੰਜਾਬ 'ਚ ਆ ਕੇ ਵੀ, ਪੰਜਾਬ ਦੀ ਰਾਜਧਾਨੀ ਜਾ ਕੇ ਵੀ ਪੰਜਾਬ ਦੇ ਇੱਕ ਵੀ ਦੁੱਖ ਦੀ ਰੱਖ ਤੇ ਉਂਗਲ ਨਹੀਂ ਧਰੀ। ਨਾ ਪੰਜਾਬ ਦੇ ਪਾਣੀਆਂ ਦਾ ਮਸਲਾ ਚੇਤੇ ਆਇਆ, ਨਾ ਬੁੱਢੇ ਦਰਿਆ ਵਾਲੇ ਮਸਲੇ ਤੇ ਕੱਲ ਚੱਲ ਰਹੀ ਸਥਿਤੀ ਤੇ ਕੋਈ ਟਿੱਪਣੀ ਆਈ, ਨਾ ਕਿਸਾਨੀ ਧਰਨਾ ਜਿਹੜਾ ਚੱਲ ਰਿਹਾ ਨਾ ਉਹਦੇ ਬਾਰੇ ਕੋਈ ਗੱਲ ਕੀਤੀ, ਨਾ ਚੰਡੀਗੜ੍ਹ ਦੇ ਵਿੱਚ ਰਹਿ ਕੇ ਚੰਡੀਗੜ੍ਹ ਦੀ ਜਿਹੜੀ ਸਾਡੀ ਰਾਜਧਾਨੀ ਦੇ ਮਸਲੇ ਤੇ ਹਰਿਆਣਾ ਧੱਕਾ ਕਰ ਰਿਹਾ ਨਾ ਉਹਦੇ ਤੇ। ਸੋ ਇਸ ਲਈ ਇਹ ਸਾਰੀਆਂ ਸਰਕਾਰਾਂ ਇੱਕ ਪਾਲੇ 'ਚ ਤੁਲ ਰਹੀਆਂ ਤੇ ਪੰਜਾਬ ਆਪਣੀ ਲੜਾਈ ਆਪ ਲੜ ਰਿਹਾ ਜੀ। ਬਿਲਕੁਲ ਬਿਲਕੁਲ। ਦੇਖੋ ਹੁਣ ਕਹਿਣ ਨੂੰ ਤਾਂ ਪ੍ਰਭਾਵ ਇਹ ਸਿਰਜਿਆ ਜਾਂਦਾ ਨਾ ਕਿ ਸਾਡੀ ਤਾਂ ਸਰਕਾਰ ਹੀ ਪਿੰਡਾਂ 'ਚ ਚੱਲੂਗੀ, ਅਸੀਂ ਤਾਂ ਐਂ ਕਰਾਂਗੇ, ਪਿੰਡਾਂ ਦੇ ਵਿੱਚੋਂ ਅਫਸਰ ਬੈਠਿਆ ਕਰਨਗੇ। ਪਿੰਡਾਂ ਦੇ ਬੰਦੇ ਜਦੋਂ ਸ਼ਹਿਰਾਂ 'ਚ ਆ ਕੇ ਰੋਸ ਮੁਜ਼ਾਹਰੇ ਕਰਦੇ, ਉੱਥੇ ਤਾਂ ਕੋਈ ਗੱਲ ਨਹੀਂ ਸੁਣਦਾ ਉਹਨਾਂ ਦੀ, ਤੇ ਉਲਟਾ ਤੁਸੀਂ ਉਹਨਾਂ ਦੇ ਪਰਚੇ ਪਾਉਣੇ, ਕਿਸੇ ਨੂੰ ਡਿਟੇਨ ਕਰ ਲੈਣੇ, ਕਿਸੇ ਨੂੰ ਕਿਵੇਂ ਤੇ ਖੜਦੇ ਤੁਸੀਂ ਧਨਾੜ ਵਾਲੇ ਪਾਸੇ ਤੇ ਲੋਕਾਂ ਨੂੰ ਇਹ ਕਹਿਣਾ ਕਿ ਸਰਕਾਰ ਤੁਹਾਡੀ ਹੈ। ਸਰਕਾਰ ਤੁਹਾਡੀ ਇਕੱਲੀ ਕਹਿਣ ਨਾਲ ਨਹੀਂ ਹੁੰਦੀ, ਸਰਕਾਰ ਜਦੋਂ ਲੋਕਾਂ ਵਾਲੇ ਪਾਸੇ ਖੜਦੀ ਹੈ ਫੇਰ ਪਤਾ ਲੱਗਦਾ ਕਿ ਸਰਕਾਰ ਲੋਕਾਂ ਦੀ ਹੈ।